ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। 20 ਤਰੀਕ ਆ ਰਹੀ ਹੈ ਔਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਮੌਸਮ ਤਬਦੀਲ ਹੋ ਰਿਹਾ, ਇਸ ਕਰਕੇ ਇਹ ਜੋ ਸਮਾਗਮ ਇਸ ਵਾਰੀ ਰਾਤ ਦੀ ਜਗ੍ਹਾ 'ਤੇ ਦੁਪਹਿਰੀ 12 ਤੋਂ 2:30 ਵਜੇ ਤੱਕ ਹੋਣਗੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਪਿਆਰਿਓ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ, ਸਾਰੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਅਸਥਾਨ 'ਤੇ ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਧੰਨ ਭਾਈ ਬਿਧੀ ਚੰਦ ਜੀ ਇਸ ਅਸਥਾਨ 'ਤੇ ਉਹਨਾਂ ਨੇ ਚਰਨ ਪਾਏ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਜਿਸ ਅਸਥਾਨ ਦੇ ਉੱਤੇ ਬਾਬਾ ਅਟਲ ਰਾਏ ਸਾਹਿਬ ਜੀ ਬਚਪਨ ਦੇ ਵਿੱਚ ਖੇਡਦੇ ਰਹੇ ਨੇ। ਬੜਾ ਵੱਡਾ ਅਸਥਾਨ ਹੈ ਔਰ ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਜਿਹੜਾ ਸਰੋਵਰ ਬਣਿਆ ਉਹ ਕੌਲਸਰ ਸਾਹਿਬ ਦਾ ਹੀ ਸਰੋਵਰ ਹੈ। ਇੱਕ ਪਾਸੇ ਬੀਬੀ ਕੌਲਾਂ ਜੀ ਦਾ ਗੁਰਦੁਆਰਾ ਔਰ ਦੂਜੇ ਪਾਸੇ ਬਾਬਾ ਅਟਲ ਰਾਏ ਸਾਹਿਬ ਜੀ ਦਾ ਗੁਰਦੁਆਰਾ ਹੈ। ਦਰਬਾਰ ਸਾਹਿਬ ਤੋਂ ਪੈਦਲ 2 ਜਾਂ 3 ਮਿੰਟ ਦਾ ਰਾਹ ਹੈ। ਮੇਰੀ ਬੇਨਤੀ ਹੈ ਸਾਰੇ ਪਰਿਵਾਰਕ ਮੈਂਬਰ ਸਾਰੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਤਿਆਗ ਕੇ 10-10 20-20 ਨੂੰ ਨਾਲ ਲੈ ਕੇ 20 ਤਰੀਕ ਨੂੰ 11:30 ਵਜੇ ਤੱਕ ਲਾਸਟ ਪਹੁੰਚਣ ਦੀ ਕਿਰਪਾਲਤਾ ਕਰਿਓ। ਜੇ ਕਿਤੇ ਸਰੀਰ ਨੂੰ ਠੰਡ ਮਹਿਸੂਸ ਹੋਵੇ, ਆਲਸ ਆਉਣ ਲੱਗੇ, ਤੇ ਪਿਆਰਿਓ ਉਸ ਸਮੇਂ ਧੰਨ ਮਾਤਾ ਗੁਜਰ ਕੌਰ ਜੀ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਲਾਲਾਂ ਨੂੰ ਯਾਦ ਕਰ ਲੈਣਾ, ਫਿਰ ਇਹ ਠੰਡ ਤੁਹਾਨੂੰ ਮਹਿਸੂਸ ਹੋਏਗੀ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਆਲਸ ਨਹੀਂ ਕਰਨਾ, ਕਿਸੇ ਨੇ ਵੀ ਢਿੱਲ ਨਹੀਂ ਪਾਉਣੀ। ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ, ਆਪਣੀਆਂ ਝੋਲੀਆਂ ਭਰਵਾਉਣ ਵਾਸਤੇ, ਜੋ ਪਿਤਾ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰਦੇ ਨੇ ਉਹ ਦਾਤਾਂ ਦਾ ਸ਼ੁਕਰਾਨਾ ਕਰਨ ਵਾਸਤੇ 20 ਤਰੀਕ ਨੂੰ ਸਵੇਰੇ ਲਾਸਟ 11:30 ਵਜੇ ਤੱਕ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਔਰ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਸੁਣਿਆ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ, ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28
ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ, ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦਿਆਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਇਹ ਜੋ ਪਾਠਾਂ ਦੀ ਗਿਣਤੀ ਹੈ, ਤੁਸੀਂ ਸਾਨੂੰ 25 ਜਨਵਰੀ ਤੱਕ ਜੋ ਦੇਣ ਦੀ ਕਿਰਪਾਲਤਾ ਕਰਨੀ, ਉਹ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਣੇ ਸ਼ੁਰੂ ਹੋ ਜਾਣਗੇ ਥੋੜ੍ਹੇ ਸਮੇਂ ਤੱਕ। ਉਹਨਾਂ ਨੰਬਰਾਂ ਦੇ ਉੱਤੇ 25 ਜਨਵਰੀ ਤੱਕ ਤੁਸੀਂ ਸਾਨੂੰ ਗਿਣਤੀ ਪਹੁੰਚਾਉਣੀ ਹੈ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ, ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਚੁਪਹਿਰਾ ਜਪ ਤਪ ਸਮਾਗਮ ਦੇ ਦੌਰਾਨ ਪਾਣੀਪਤ ਅੰਸਲ ਸੁਸ਼ਾਂਤ ਸਿਟੀ ਇਸ ਖੁੱਲੇ ਪੰਡਾਲ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ। 3 ਵਜੇ ਚੁਪਹਿਰਾ ਸ਼ੁਰੂ ਹੋਇਆ, ਬਹੁਤ ਸਾਰੇ ਪ੍ਰੇਮੀ 1-1:30 ਵਜੇ ਦੇ ਆ ਕੇ ਸੱਜ ਗਏ। ਬਹੁਤ ਦੂਰੋਂ ਦੂਰੋਂ ਆਪ ਜੀ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਪਹੁੰਚੇ ਹੋ। ਔਰ ਕੋਈ ਵੀ ਗੱਲ ਮੈਂ ਪ੍ਰਾਰੰਭ ਕਰਾਂ ਉਸ ਤੋਂ ਪਹਿਲਾਂ ਜਿੰਨੇ ਪ੍ਰੇਮੀ ਇੱਥੇ ਬੈਠੇ ਹੋ, ਇਸ ਵੇਲੇ ਲਾਈਵ ਵੀ ਚੱਲ ਰਿਹਾ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ YouTube ਚੈਨਲ ਤੇ, ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਵਾਲੇ ਫੇਸਬੁੱਕ ਪੇਜ ਤੇ, ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਜਾਂ ਇੱਥੇ ਬੈਠੇ ਜਿੰਨੇ ਪਰਿਵਾਰਕ ਮੈਂਬਰ, ਸਭ ਤੋਂ ਪਹਿਲਾਂ ਮੈਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੱਥਾ ਟੇਕ ਰਿਹਾ। ਮੇਰਾ ਟੇਕਿਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। YouTube ਦਾ Facebook ਦਾ ਲਿੰਕ, ਇਹ ਵੱਡੀ ਸੇਵਾ ਹੁੰਦੀ, ਵੱਡੀ ਸੇਵਾ। ਜਿਹੜੇ ਘਰਾਂ 'ਚ ਜੁੜੇ ਹੋ, ਅੱਗੇ ਤੋਂ ਅੱਗੇ ਇਹ ਲਿੰਕ ਸ਼ੇਅਰ ਕਰੋ, ਔਰ ਜਿਹਨੂੰ ਲਿੰਕ ਭੇਜੋ ਉਹਨੂੰ ਕਹੋ ਅੱਗੇ ਤੋਂ ਅੱਗੇ ਤੂੰ ਵੀ ਸ਼ੇਅਰ ਕਰ। ਹੁਣ ਧਿਆਨ ਨਾਲ ਸੁਣਿਓ ਮੇਰੀ ਬੇਨਤੀ, ਭਾਵਨਾ ਉਹੀ ਬਣਾਉਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬਾਪੂ ਚੌਂਕੜਾ ਮਾਰ ਕੇ ਬੈਠੇ, ਚਰਨਾਂ 'ਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਔਰ ਕੁਝ ਕੁ ਮਿੰਟ ਆਪਾਂ ਵਾਹਿਗੁਰੂ ਗੁਰਮੰਤਰ ਦੇ ਜਾਪ 'ਚ ਜੁੜਨਾ ਹੈ। ਮੈਂ ਕੋਸ਼ਿਸ਼ ਪੂਰੀ ਕੀਤੀ ਕਿ ਪੂਰੇ ਚੁਪਹਿਰੇ ਦੇ ਵਿੱਚ ਮੈਂ ਤੁਹਾਡੀਆਂ ਸੀਸਾਂ ਲਵਾਂ, ਪਰ ਜਿਵੇਂ ਵਰਿਆਮ ਸਿੰਘ ਹੋਣਾ ਨੇ ਦੱਸਿਆ, 30 ਤਰੀਕ ਨੂੰ ਰਕਾਬਗੰਜ ਸਾਹਿਬ ਪ੍ਰੋਗਰਾਮ ਸੀ ਦਿੱਲੀ, 31 ਨੂੰ ਵਾਹਿਗੁਰੂ, 1 ਤਰੀਕ ਨੂੰ ਮੈਂ ਗਿਆ ਬੰਬੇ, ਉੱਥੋਂ ਆਏ ਕੱਲ ਅਸੀਂ ਸ਼ਾਮ ਨੂੰ ਵਾਪਸ, 2 ਦੀਵਾਨ ਸੀ ਦਿੱਲੀ। ਬਾਈ ਰੋਡ ਪ੍ਰੋਗਰਾਮ ਇਹੋ ਹੀ ਬਣਾਇਆ ਸੀ ਕਿ ਅਸੀਂ ਪਟਿਆਲੇ ਪਹੁੰਚਾਂਗੇ 3 ਵਜੇ ਦੇ ਕਰੀਬ 12 ਸਾਢੇ 12 ਤੁਰੇ ਦਿੱਲੀੋਂ, ਤੇ ਪਰ ਧੁੰਦ ਇੰਨੀ ਜ਼ਿਆਦਾ ਕਿ ਸਾਨੂੰ ਪਟਿਆਲੇ ਪਹੁੰਚਦਿਆਂ ਸਵੇਰ ਦੇ 7 ਵਜ ਗਏ। ਉਹ ਸਾਰੀ ਰਾਤ ਦੀ ਨੀਂਦ, ਤੇ ਹੁਣ ਇਸ਼ਨਾਨ ਪਾਣੀ ਕੀਤਾ, ਮੈਂ ਕਿਹਾ ਅੱਧਾ ਘੰਟਾ ਲੱਕ ਲਾਵਾਂ ਨੀਂਦ ਆਵੇ ਨਾ। ਫਿਰ ਅੱਗੋਂ ਕੀਰਤਨ ਸੀ, ਕੀਰਤਨ ਦੀ ਹਾਜ਼ਰੀ ਭਰੀ,
2 ਵਜੇ ਉੱਥੋਂ 1:30 ਵਜੇ ਦੇ ਕਰੀਬ ਉੱਥੋਂ ਤੁਰੇ ਤੇ ਜਦੋਂ ਮੈਂ ਇੱਥੇ ਪਹੁੰਚਿਆ 1 ਮਿੰਟ ਵੀ ਰਾਤ ਦੀ ਨੀਂਦ ਨਹੀਂ ਸੀ ਹੋਈ ਤੇ ਸਰੀਰ ਅੱਧਾ ਕੁ ਘੰਟਾ ਮੈਂ ਕਿਹਾ ਨਹੀਂ ਮੈਨੂੰ ਜ਼ਰੂਰ ਲੇਟਣ ਦਿਓ, ਉਸ ਤੋਂ ਬਾਅਦ ਮੈਂ ਜਾਵਾਂਗਾ। ਅੱਧਾ ਪੌਣਾ ਘੰਟਾ ਮੈਂ ਲੱਕ ਸਿੱਧਾ ਕੀਤਾ ਤੇ ਸਿੱਧੇ ਫਿਰ ਤੁਹਾਡੇ ਦਰਸ਼ਨਾਂ ਵਾਸਤੇ ਆ ਕੇ ਬਹਿ ਗਿਆ। ਕਿਉਂਕਿ ਕਈ ਸੋਚਦੇ ਹੋਣਗੇ ਸਾਨੂੰ ਕਹਿੰਦੇ ਪੂਰਾ ਚੁਪਹਿਰਾ ਕੱਟੋ, ਆਪ ਤੇ ਲੇਟ ਆਉਂਦੇ ਨੇ। ਉਹ ਮੈਂ ਜਾਣ ਕੇ ਲੇਟ ਨਹੀਂ ਆਉਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਸਾਰੀ ਚੀਜ਼ ਤੁਹਾਡੇ ਅੱਗੇ ਰੱਖਤੀ ਗੁਰੂ ਜੀ ਦੀ ਕਿਰਪਾ ਨਾਲ, ਤੇ ਤੁਹਾਡੀਆਂ ਦਿੱਤੀਆਂ ਡਿਊਟੀਆਂ ਤੋਂ ਹੀ ਆਏ ਆ ਤੇ ਤੁਹਾਡੀਆਂ ਦਿੱਤੀਆਂ ਡਿਊਟੀਆਂ ਤੇ ਹੀ ਜਾਣਾ ਮਹਾਰਾਜ ਜੀ ਦੀ ਮਿਹਰ ਨਾਲ। ਤੋ ਆਓ ਗੁਰੂ ਕਿਰਪਾ ਕਰੇ। ਬਾਹਰ ਜਿਵੇਂ ਬੇਨਤੀ ਕੀਤੀ ਗਈ ਹੈ, ਜਿੰਨੇ ਵੀ ਸਟਾਲ ਚੱਲਦੇ ਨੇ, ਲੰਗਰ ਚੱਲ ਰਹੇ, ਸਾਰਿਆਂ ਨੂੰ ਵਿਸ਼ਰਾਮ ਦੇ ਦਿਓ। ਹੁਣ ਸਮਾਪਤੀ ਤੋਂ ਬਾਅਦ ਹੀ ਆਪਾਂ ਸਭ ਨੇ ਲੰਗਰ ਛਕਣਾ ਤੇ ਆਓ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੇ ਜੁੜੋ। ਇੱਕ ਵਾਰੀ ਪੁੱਛ ਲਾਂ ਚੜ੍ਹਦੀ ਕਲਾ 'ਚ ਓ ਸਤਿ ਸ੍ਰੀ ਅਕਾਲ। ਇਹ ਸਾਰੇ ਜੋ ਪਿਆਰ ਵਾਲੇ ਤੁਸੀਂ ਬੈਠੇ, ਮੈਨੂੰ ਇੰਨੀ ਖੁਸ਼ੀ ਹੋਈ। ਆ ਇੰਦਰਪ੍ਰੀਤ ਸਿੰਘ ਬੈਠਾ ਮੇਰਾ ਵੀਰ, ਇਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਵੇਰੇ 7:30 ਵਜੇ ਕੈਥਲ ਤੋਂ ਫੋਨ ਆ ਗਿਆ ਕਿ 3 ਵਜੇ ਚੁਪਹਿਰਾ, ਸਾਡੇ ਕੋਲੋਂ ਇੰਤਜ਼ਾਰ ਨਹੀਂ ਹੋ ਰਿਹਾ, 10 ਗੱਡੀਆਂ ਲੈ ਕੇ ਅਸੀਂ ਤੁਰਨ ਲੱਗੇ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੈਥਲ ਵਾਲੇ ਕਿੱਥੇ ਬੈਠੇ ਨੇ? ਜਿਹੜੇ ਆਏ ਨੇ ਕੈਥਲ ਤੋਂ ਪ੍ਰੇਮੀ, ਵਾਹ ਵਾਹ, ਇਹ ਕੈਥਲ ਵਾਲੇ ਨੇ ਸਾਰੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਤੋਂ ਇਲਾਵਾ ਦਿੱਲੀ ਤੋਂ ਆਏ ਨੇ ਸਾਡੇ ਗੁਲਾਟੀ ਜੀ, ਹੱਥ ਖੜੇ ਕਰ ਦਿਓ ਤੁਸੀਂ। ਆ ਦਮਨਵੀਰ ਜੀ ਆ ਦਿੱਲੀ ਤੋਂ ਪਹੁੰਚੇ ਨੇ। ਆ ਅਲਵਰ ਤੋਂ, ਰਾਜਸਥਾਨ ਤੋਂ ਗੁਰਮੁਖ ਪਿਆਰੇ ਆ ਬੈਠੇ। ਮੈਂ ਸਾਹਮਣੇ ਜਿਹੜੇ ਇਹਨਾਂ ਨੂੰ ਮੈਂ ਜਾਣਦਾ। ਤੁਸੀਂ ਕਿੱਥੋਂ ਆਏ? ਸੋਨੀਪਤ ਤੋਂ ਸੰਗਤਾਂ ਬੈਠੀਆਂ, ਹੋਰ ਅਸੰਧ ਤੋਂ ਸੰਗਤਾਂ ਬੈਠੀਆਂ। ਅਸੰਧ ਵਾਲੇ ਕਿੱਥੇ ਨੇ? ਆ ਸਾਹਮਣੇ ਹੱਥ ਖੜੇ ਕਰ ਰਹੇ। ਕਿੱਡੀ ਕਿੱਡੀ ਦੂਰੋਂ ਤੁਸੀਂ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਪਹੁੰਚੇ ਹੋ। ਗੁਰੂ ਕਿਰਪਾ ਕਰੇ। ਬਾਕੀਆਂ ਦੇ ਨਾਮ, ਤੁਸੀਂ ਕਿੱਥੋਂ ਹੈ? ਗੋਹਾਨੇ ਤੋਂ। ਤੁਸੀਂ? ਹਾਂ, ਪਾਣੀਪਤ ਵਾਲੇ ਤਾਂ ਤੁਹਾਡੇ ਘਰ 'ਚ ਸਾਰੇ ਆਏ ਨੇ ਨਾ, ਮੈਂ ਤੁਹਾਡਾ ਨਾਂ ਥੋੜੀ ਲੈਣਾ ਹੈ। ਸਾਰੇ ਤੇ ਤੁਹਾਡੇ ਘਰ 'ਚ ਆਏ ਨੇ ਤੇ ਗੁਰੂ ਕਿਰਪਾ ਕਰੇ। ਆਓ ਬੜੇ ਪਿਆਰ ਵਿੱਚ ਵਾਹਿਗੁਰੂ ਗੁਰਮੰਤਰ ਦੇ ਜਾਪ 'ਚ ਜੁੜੋ। ਕੋਈ ਰਸਨਾ ਮੰਜੀ ਨਾਲ, ਕਿੰਨਾ ਵੱਡਾ ਪੰਡਾਲ, ਕਿੰਨੀ ਸੰਗਤ ਗੁਰੂ ਜੀ ਦੀ ਕਿਰਪਾ ਦੇ ਨਾਲ ਜੁੜੀ ਹੈ। ਇਹ ਸ਼ੁਕਰਾਨਾ ਗੁਰੂ ਰਾਮਦਾਸ ਜੀ ਦਾ, ਇਹ ਬਾਬਾ ਦੀਪ ਸਿੰਘ ਜੀ ਦਾ ਤਰਸ ਤੇ ਤਰਸ। ਇੰਨੀ ਠੰਡ ਹੋਣ ਦੇ ਬਾਵਜੂਦ ਵੀ ਮੌਸਮ ਚੇਂਜ ਹੋ ਗਿਆ, ਤੁਸੀਂ ਫਿਰ ਵੀ ਗੁਰੂ ਦੇ ਬੱਦੇ, ਪਿਆਰ ਦੇ ਬੱਦੇ ਬੈਠੇ ਹੋ। ਗੁਰੂ ਕਿਰਪਾ ਕਰੇ। ਆਓ ਜੀ ਸਾਰੀ ਸੰਗਤ ਲਾਓ ਹਾਜ਼ਰੀ ਪਿਆਰ ਨਾਲ। ਵਾਹਿਗੁਰੂ 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 ਵਾਹਿਗੁਰੂ। ਜੁੜ ਜਾਓ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ
वाहेगुरु 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 वाहेगुरु। तन गुरु रामदास जी, 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 सब जुड़ जाओ। धन गुरु रामदास जी, अड्ड लो झोली। धन गुरु रामदास जी, धन गुरु रामदास जी। जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, बाबा बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। वाहेगुरु 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 वाहेगुरु। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। सारे आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। धन गुरु रामदास जी मैं तेरा। 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 मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। मैं तेरा मैं तेरा मैं तेरा तू सारे मेरा। कहो धन बाबा दीप
ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਜੀ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਤੁਹਾਡੀ ਆਵਾਜ਼ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਹੋਰ ਜ਼ੋਰ ਲਾ ਦਿਓ ਲੈ ਲੋ ਖੁਸ਼ੀਆਂ ਵਾਹਿਗੁਰੂ 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 ਬੋਲੇ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਅਸੀਂ ਰੋਜ਼ ਬੇਨਤੀਆਂ ਕਰਦੇ ਹਾਂ ਸ਼ਬਦ ਪੜ੍ਹਨ ਤੋਂ ਪਹਿਲਾਂ, ਉਹ ਦੋ ਕੁ ਬੇਨਤੀਆਂ ਅੱਜ ਮੈਂ ਕਰਨੀਆਂ, ਫਿਰ ਆਪਾਂ ਸ਼ਬਦ ਪੜ੍ਹਨਾ। ਧਿਆਨ ਨਾਲ ਸੁਣਿਓ ਮੇਰੀ ਬੇਨਤੀ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ, ਅਸੀਂ ਤੇ ਜ਼ਿੰਦਗੀ ਵਿੱਚ ਟੁੱਟ ਗਏ ਹਾਂ। ਆਮ ਤੌਰ ਤੇ ਲੋਕ ਇਹ ਗੱਲ ਕਹਿੰਦੇ ਨੇ, ਮੈਂ ਟੁੱਟ ਗਈ ਹਾਂ, ਮੈਂ ਟੁੱਟ ਗਿਆ ਹਾਂ, ਬੜੇ ਦੁੱਖ ਨੇ, ਬੜੀਆਂ ਤਕਲੀਫਾਂ, ਮੈਂ ਤੇ ਟੁੱਟ ਗਿਆ। ਹੁਣ ਸੁਣਿਓ, ਈਸ਼ਵਰ ਮੇਰਾ ਪਰਮੇਸ਼ਰ, ਮੇਰਾ ਪਰਮਾਤਮਾ, ਮੇਰਾ ਰੱਬ, ਮੇਰਾ ਗੁਰੂ ਰਾਮਦਾਸ, ਮੇਰਾ ਗੁਰੂ ਨਾਨਕ ਕਹਿ ਲੋ, ਬਾਬਾ ਦੀਪ ਸਿੰਘ ਕਹਿ ਲੋ। ਈਸ਼ਵਰ ਟੁੱਟੀ ਹੋਈ ਚੀਜ਼ ਨੂੰ
ਸੁੰਦਰਤਾਈ ਦੇ ਨਾਲ ਵਰਤਨ ਦਾ ਬੜਾ ਸੋਹਣਾ ਤਰੀਕਾ ਜਾਣਦਾ ਹੈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਸੁਣਿਓ, ਈਸ਼ਵਰ ਟੁੱਟੀ ਹੋਈ ਚੀਜ਼ ਦੇ ਨਾਲ ਨਾ ਬਹੁਤ ਸੁੰਦਰਤਾਈ ਦੇ ਨਾਲ ਕੰਮ ਲੈਂਦਾ। ਇਹ ਤਰੀਕਾ ਉਹਨੂੰ ਆਉਂਦਾ ਹੈ। ਤੁਸੀਂ ਸਿਆਣੇ ਹੋ, ਬੱਦਲ ਟੁੱਟਦੇ ਨੇ, ਬਾਰਿਸ਼ ਹੁੰਦੀ ਹੈ। ਬੱਦਲ ਟੁੱਟੇ ਤੇ ਬਾਰਿਸ਼ ਹੋਈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਬੱਦਲ ਟੁੱਟੇ ਤੇ ਬਾਰਿਸ਼ ਹੋਈ। ਪਿਆਰਿਓ, ਮਿੱਟੀ ਟੁੱਟਦੀ ਏ ਤੇ ਖੇਤ ਬਣ ਜਾਂਦੇ ਨੇ। ਫਿਰ ਮੈਂ ਦੁਹਰਾ ਰਿਹਾ, ਬੱਦਲ ਟੁੱਟਦੇ ਨੇ, ਬਾਰਿਸ਼ ਹੁੰਦੀ ਏ, ਮਿੱਟੀ ਟੁੱਟਦੀ ਏ, ਉਹ ਖੇਤ ਬਣ ਜਾਂਦੀ ਏ, ਫਸਲ ਟੁੱਟਦੀ ਏ ਤੇ ਅਨਾਜ ਬਣ ਜਾਂਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਹੜੀ ਵੀ ਫਸਲ ਤੁਸੀਂ ਬੀਜੀ, ਜਦੋਂ ਉਹ ਟੁੱਟੀ, ਉਹ ਉਹੀ ਚੀਜ਼ ਬਣ ਗਈ, ਅਨਾਜ ਬਣ ਗਈ, ਝੋਨਾ ਬਣ ਗਿਆ। ਹੈ ਜੀ, ਗੱਲ ਸੁਣਨ ਵਾਲੀ ਜੀ। ਇਸੇ ਤਰ੍ਹਾਂ ਪਿਆਰਿਓ, ਜਦੋਂ ਬੀਜ ਟੁੱਟਦਾ ਹੈ ਨਾ, ਬੀਜ, ਤੇ ਉਹ ਪੌਦਾ ਬਣਦਾ, ਪੌਦਾ ਬੂਟਾ ਬਣਦਾ ਹੈ। ਸਮਾਂ ਪਾ ਕੇ ਉਹ ਬੂਟਾ ਫਿਰ ਰੁੱਖ ਬਣਦਾ ਹੈ। ਉਹਨੂੰ ਫਿਰ ਮਿੱਠੇ ਫਲ ਲੱਗਦੇ ਨੇ, ਉਹ ਛਾਂ ਦਿੰਦਾ ਹੈ। ਮੈਂ ਜਿਹੜੀ ਗੱਲ ਦੁਹਰਾ ਰਿਹਾ, ਧਿਆਨ ਨਾਲ ਸੁਣੇ ਇੱਕ ਵਾਰੀ, ਫਿਰ ਮੈਂ ਰਿਪੀਟ ਕਰ ਰਿਹਾ। ਇਹ ਧਿਆਨ ਨਾਲ ਸੁਣੋ ਮੇਰੀ ਬੇਨਤੀ। ਈਸ਼ਵਰ ਟੁੱਟੀ ਹੋਈ ਚੀਜ਼ ਨਾਲ ਬਹੁਤ ਸੁੰਦਰਤਾਈ ਦੇ ਨਾਲ ਕੰਮ ਲੈਣਾ ਜਾਣਦਾ। ਬੱਦਲ ਟੁੱਟੇ, ਬਾਰਿਸ਼ ਬਣ ਗਈ, ਬਾਰਿਸ਼ ਹੋਈ, ਮਿੱਟੀ ਟੁੱਟੀ, ਖੇਤ ਬਣ ਗਏ, ਫਸਲ ਟੁੱਟਦੀ ਏ, ਅਨਾਜ, ਬੀਜ ਬਣਦਾ ਹੈ। ਤੇ ਬੀਜ ਜਦੋਂ ਟੁੱਟਦਾ ਹੈ ਨਾ, ਤੇ ਉਹ ਫਿਰ ਨਵਾਂ ਬੂਟਾ ਬਣ ਜਾਂਦਾ। ਬੂਟਾ, ਪੌਦਾ, ਨਵਾਂ ਪੌਦਾ ਬਣ ਜਾਂਦਾ ਹੈ। ਇਸ ਕਰਕੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰੋ ਤੇ ਸਮਝ ਲੈਣਾ, ਇਸ ਵੇਲੇ ਉਹ ਪਰਮੇਸ਼ਰ ਸਾਡਾ ਉਪਯੋਗ ਬੜੇ ਹੀ ਬਿਹਤਰ ਕੰਮ ਦੇ ਲਈ ਕਰਨ ਵਾਲਾ ਹੈ। ਉਹ ਪਰਮੇਸ਼ਰ ਸਾਡਾ ਉਪਯੋਗ ਕਿਸੇ ਬਿਹਤਰ ਕੰਮ ਦੇ ਲਈ ਕਰਨ ਵਾਲਾ ਹੈ। ਜਦੋਂ ਜੀਵਨ ਵਿੱਚ ਸੋਚੋ ਨਾ, ਮੈਂ ਟੁੱਟ ਗਿਆ, ਉਸ ਵੇਲੇ ਸਮਝਿਆ ਕਰੋ, ਪਰਮੇਸ਼ਰ ਹੁਣ ਮੇਰਾ ਉਪਯੋਗ ਕਿਸੇ ਬਿਹਤਰ ਕੰਮ ਲਈ ਕਰਨ ਲੱਗਾ ਹੈ। ਹਰ ਚੀਜ਼ ਦੇ ਵਿੱਚ ਪੋਜ਼ਿਟਿਵਿਟੀ ਲਿਆਓ ਆਪਣੇ ਦਿਮਾਗ 'ਚ, ਨੈਗੇਟਿਵ ਨਹੀਂ। ਮੈਂ ਹਰ ਦਿਨ, ਹਰ ਰੋਜ਼ ਤੁਹਾਨੂੰ ਪੋਜ਼ਿਟਿਵ ਕਰਨ ਦਾ ਯਤਨ ਕਰਦਾ। ਜਿਹੜੇ ਤੁਸੀਂ ਪਰਿਵਾਰਕ ਮੈਂਬਰ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਪੜ੍ਹਦੇ ਹੋ, ਇੱਕ ਦਿਨ ਵੀ ਕੋਈ ਇਹ ਪ੍ਰੇਮੀ ਨਹੀਂ ਕਹਿ ਸਕਦਾ ਕਿ ਤੁਸੀਂ ਫਲਾਣੇ ਦਿਨ ਢੈਂਦੀ ਕਲਾ ਵਾਲੀ ਗੱਲ ਕੀਤੀ ਹੈ। ਮੈਂ ਰੋਜ਼ ਤੁਹਾਨੂੰ ਪੋਜ਼ਿਟਿਵ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਡੇ ਡਿੱਗੇ ਹੋਏ ਮਨਾਂ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੋਜ਼ਾਨਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਹੀ ਗੱਲ ਸਿਖਾਉਣ ਦਾ ਯਤਨ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਡਿੱਗਦੀ ਕਲਾ, ਢਹਿੰਦੀ ਕਲਾ ਤੇ ਤਾਂ ਅਸੀਂ ਆਪਣੇ ਅੰਦਰ ਰੱਖੀਏ ਨਾ, ਜੇ ਸਾਡਾ ਬਾਪ ਛੋਟਾ ਹੈ, ਸਾਡਾ ਬਾਪ ਬਹੁਤ ਵੱਡਾ ਹੈ। ਉਹ ਬਾਪ ਦਾ ਨਾਮ ਧੰਨ ਗੁਰੂ। ਸਤਿ ਸ੍ਰੀ ਅਕਾਲ। ਸਾਡਾ ਬਾਪ ਬੜਾ ਵੱਡਾ, ਉਸ ਬਾਪ ਦਾ ਨਾਮ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣੋ, ਇਹ ਬੜੇ ਪਿਆਰ ਨਾਲ, ਤੇ ਇਹ ਚੀਜ਼ ਮੰਗਣੀ ਹੈ ਬਾਪੂ ਕੋਲੋਂ, ਨਾਲ ਮੰਗਣੀ। ਮਹਾਰਾਜ ਸਾਡੇ ਤੇ ਆ ਕਿਰਪਾ ਕਰ ਦਿਓ। ਪਤਾ ਕਿਹੜੀ? ਅਸੀਂ ਰੋਜ਼ ਤੁਹਾਡਾ ਨਾਮ ਜਪਦੇ ਆ। ਮੈਂ ਗੁਰੂ ਰਾਮਦਾਸ ਰੋਜ਼ ਕਹਿਣਾ, ਇੱਕ ਵਾਰੀ ਨਹੀਂ, ਕਿੰਨੀ ਵਾਰੀ ਕਹਿਣਾ, ਆਪ ਵੀ ਜਪਣਾ, ਤੁਹਾਡੇ ਮੂੰਹ ਵੀ ਕਢਵਾਉਣਾ। ਕਈ ਧੰਨ ਗੁਰੂ ਨਾਨਕ ਕਹਿੰਦੇ, ਕਈ ਧੰਨ ਬਾਬਾ ਦੀਪ ਸਿੰਘ ਕਹਿੰਦੇ, ਕਈ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਦੀਆਂ ਸੰਗਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜ਼ਿਆਦਾ ਕਹਿੰਦੀਆਂ। ਹਰ ਇੱਕ ਦੇ ਆਪਣੇ ਆਪਣਾ ਪਿਆਰ ਹੈ। ਸੁਣਿਓ, ਅੱਜ ਅਰਦਾਸ ਕਰੋ, ਗੁਰੂ ਰਾਮਦਾਸ, ਗੁਰੂ ਰਾਮਦਾਸ ਸੋਚਦਿਆਂ ਗੁਰੂ ਰਾਮਦਾਸ ਦੇ ਵਿੱਚ ਹੀ ਖੋ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਕਈ ਵਾਰੀ ਕਹਿੰਦੇ ਨਾ, ਕਿਹੜੇ ਖਿਆਲਾਂ ਵਿੱਚ ਖੋਇਆ ਹੋਇਆ, ਕੀ ਸੋਚਦਾ? ਅੱਜ ਇਹ ਅਰਦਾਸ ਕਰੋ, ਗੁਰੂ ਨਾਨਕ ਕਹਿੰਦਿਆਂ, ਗੁਰੂ ਰਾਮਦਾਸ ਕਹਿੰਦਿਆਂ, ਬਾਬਾ ਦੀਪ ਸਿੰਘ ਸੋਚਦਿਆਂ ਬਾਬਾ ਦੀਪ ਸਿੰਘ ਜੀ ਦੇ ਵਿੱਚ ਹੀ ਖੋ ਜਾਈਏ। ਬਾਬਾ ਦੀਪ ਸਿੰਘ ਕਹਿੰਦੇ ਬਾਬਾ ਦੀਪ ਸਿੰਘ ਦੇ ਹੀ ਹੋ ਜਾਈਏ। ਆਖੋ
ਸਤਿ ਸ੍ਰੀ ਅਕਾਲ। ਤੇ ਫਿਰ ਇੱਕ ਸਮਾਂ ਆਉਂਦਾ ਹੈ, ਬਾਬਾ ਦੀਪ ਸਿੰਘ ਕਰਦੇ ਕਰਦੇ ਬਾਬਾ ਦੀਪ ਸਿੰਘ ਵਿੱਚ ਵਸ ਵੀ ਜਾਈਏ। ਉਹ ਮੇਰੇ ਅੰਦਰ ਵਸ ਜੇ, ਮੈਂ ਉਹਦੇ ਅੰਦਰ ਵਸ ਜਾ। ਇਹ ਅੱਜ ਵੱਡੀ ਦਾਤ ਮੰਗਣੀ ਹੈ, ਨਾਲ ਵੱਡੀ ਦਾਤ। ਵੇਖੋ ਸਾਡੇ ਘਰ ਦੇ ਵਿੱਚ ਕੋਈ ਦੁੱਖ ਤਕਲੀਫ ਆਉਂਦੀ ਹੈ ਨਾ, ਅਸੀਂ ਨਿਤਨੇਮ ਵਧਾਉਂਦੇ ਆ। ਮਹਾਰਾਜ ਮੈਂ ਇੰਨੇ ਪਾਠ ਕਰਾਂਗੀ ਜਾਂ ਇੰਨੇ ਪਾਠ ਕਰਾਂਗਾ, ਮੇਰਾ ਫਲਾਣਾ ਕਸ਼ਟ ਦੂਰ ਕਰ ਦੇ। ਕਿਤੇ ਕਿਤੇ ਨਿਤਨੇਮ ਇਸ ਪਿੱਛੇ ਵੀ ਤੇ ਵਧੇ ਨਾ। ਮਹਾਰਾਜ ਕਿਰਪਾ ਦਾ ਖਾਤਾ ਖੋਲੋ, ਧੰਨ ਗੁਰੂ ਰਾਮਦਾਸ ਕਹਿੰਦੇ ਬਸ ਤੇਰੇ ਵਿੱਚ ਹੀ ਵਸ ਜਾਈਏ। ਤੂੰ ਮੇਰੇ 'ਚ ਵਸ, ਮੈਂ ਤੇਰੇ 'ਚ ਵਸ ਜਾਵਾਂ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਗੁਰੂ ਰਾਮਦਾਸ ਗੁਰੂ ਨਾਨਕ ਪੜ੍ਹਦੇ ਪੜ੍ਹਦੇ, ਬਾਣੀ ਪੜ੍ਹਦੇ ਪੜ੍ਹਦੇ, ਗੁਰੂ ਨਾਨਕ ਪੜ੍ਹਦੇ ਪੜ੍ਹਦੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਪੜ੍ਹਦੇ ਪੜ੍ਹਦੇ, ਪਿਆਰਿਓ ਬਾਬਾ ਦੀਪ ਸਿੰਘ ਨੂੰ ਹੀ ਪਾ ਵੀ ਲਈਏ। ਹਾਂਜੀ, ਜਿਹਨੂੰ ਪੜ੍ਹਦੇ ਆ ਉਹਨੂੰ ਪਾਈਏ ਵੀ ਜ਼ਰੂਰ। ਤੇ ਉਹਨੂੰ ਪਾਉਣਾ ਪਤਾ ਕੀ ਹੈ? ਉਹਦੀਆਂ ਗੱਲਾਂ ਮੰਨਣੀਆਂ ਸ਼ੁਰੂ ਕਰ ਦਿਓ। ਜਦੋਂ ਉਹਦੀਆਂ ਗੱਲਾਂ ਮੰਨਣੀਆਂ ਸ਼ੁਰੂ ਕਰਤੀਆਂ, ਉਹਨੂੰ ਪਾਉਣਾ ਹੋ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਸੱਚੀ ਗੱਲ ਏ, ਸੱਚੀ ਗੱਲ ਏ। ਗੁਰੂ ਰਾਮਦਾਸ ਸੁਣਦੇ ਸਾਰੀ ਦਿਹਾੜੀ ਹੁਣ ਜੋ ਅਸੀਂ ਬੋਲਦੇ ਆ ਉਹਨੂੰ ਸੁਣਨ ਦਾ ਵੀ ਤੇ ਯਤਨ ਕਰੋ ਨਾ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਆ, ਗੁਰੂ ਨਾਨਕ ਗੁਰੂ ਰਾਮਦਾਸ ਨੂੰ ਧੰਨ ਕਹਿੰਦੇ ਆ, ਬਾਬਾ ਦੀਪ ਸਿੰਘ ਨੂੰ ਧੰਨ ਕਹਿੰਦੇ ਆ, ਪਰ ਸਾਡੇ ਕੰਨ ਹੀ ਸਾਡੀ ਆਵਾਜ਼ ਨਹੀਂ ਸੁਣ ਪਾ ਰਹੇ ਹੁੰਦੇ, ਧਿਆਨ ਇੱਧਰ ਉੱਧਰ ਭਟਕਿਆ ਹੁੰਦਾ। ਅੱਜ ਇਹ ਅਰਦਾਸ ਕਰੋ, ਗੁਰੂ ਨਾਨਕ ਗੁਰੂ ਰਾਮਦਾਸ ਸੁਣਦੇ ਗੁਰੂ ਨਾਨਕ ਗੁਰੂ ਰਾਮਦਾਸ ਦੇ ਵਿੱਚ ਹੀ ਝੂਮ ਜਾਈਏ। ਹਾਂਜੀ, ਸਤਿ ਸ੍ਰੀ ਅਕਾਲ। ਇਹ ਮਨ ਹਰ ਵੇਲੇ ਉਹਦੇ ਪਿਆਰ ਦੇ ਵਿੱਚ ਨੱਚਦਾ ਹੀ ਰਵੇ। ਹਰ ਵੇਲੇ ਨਾਚ ਰੇ ਮਨ ਗੁਰ ਕੇ ਆਗੇ। ਹਰ ਵੇਲੇ ਮਨ ਉਹਦੀ ਰਜ਼ਾ ਦੇ ਵਿੱਚ, ਉਹਦੇ ਪ੍ਰੇਮ ਦੇ ਵਿੱਚ, ਉਹਦੇ ਭਰੋਸੇ ਦੇ ਵਿੱਚ, ਉਹਦੀ ਪ੍ਰੀਤੀ ਦੇ ਵਿੱਚ ਝੂਮਦਾ ਹੀ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਕਦੀ ਕਦੀ ਫਿਰ ਦਿਲ ਕਰਦਾ ਹੈ ਨਾ, ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਓ। ਦਿਲ ਕਰਦਾ ਉਹਨੂੰ ਵੇਖਣ ਦਾ, ਉਹਦੀਆਂ ਵਡਿਆਈਆਂ ਸੁਣਨ ਤੋਂ ਬਾਅਦ। ਤੇ ਅੱਜ ਇਹ ਅਰਦਾਸ ਕਰਿਓ, ਉਹਨੂੰ ਛੂੰਦਿਆਂ ਗੁਰੂ ਨਾਨਕ ਨੂੰ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਛੂੰਦਿਆਂ ਉਹਦੇ ਵਿੱਚ ਸਮਾ ਵੀ ਜਾਈਏ। ਹਾਂਜੀ, ਏਡੀ ਅਭੇਦਤਾ ਬਣ ਜੇ, ਮੈਂ ਉਹ ਬਣ ਗਿਆ, ਉਹ ਮੈਂ ਬਣ ਗਿਆ। ਹੁਣ ਤੇ ਕੋਈ ਫਰਕ ਰਹਿ ਹੀ ਨਹੀਂ ਗਿਆ। ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨ ਜਲ ਤੇ ਉਪਜ ਤਰੰਗ, ਜਿਉ ਜਲ ਕੀ ਵਿਖੇ ਸਮਾਏ। ਤੇ ਇਹ ਗੱਲਾਂ ਬਾਤਾਂ ਦੇ ਨਾਲ ਕੰਮ ਨਹੀਂ ਹੋਣਾ। ਇਹ ਤੇ ਕੰਮ ਉਦੋਂ ਹੋਣਾ ਜਦੋਂ ਹਰ ਵੇਲੇ ਉਹਦੀ ਯਾਦ ਵਿੱਚ ਮਗਨ ਹੋਏਗਾ। ਹਰ ਵੇਲੇ ਤਾਂ ਇਹ ਅਵਸਥਾ ਮਿਲਣੀ ਹੈ। ਤੇ ਹਰ ਵੇਲੇ ਉਹਦੀ ਯਾਦ ਵਿੱਚ ਮਗਨ ਹੋਣ ਦੇ ਲਈ ਹੱਥ ਤੇ ਹੱਥ ਧਰ ਕੇ ਨਹੀਂ ਬਹਿਣਾ। ਉਹਦੀ ਯਾਦ ਵਿੱਚ ਮਗਨ ਹੋਣ ਦੇ ਲਈ ਆਪਣੇ ਉੱਤੇ ਪਾਬੰਦੀਆਂ ਲਾਓ ਪ੍ਰੇਮ ਦੀਆਂ। ਚੁਪਹਿਰੇ ਕੱਟਣੇ ਸ਼ੁਰੂ ਕਰੋ। ਮੈਂ ਇੱਕ ਦਿਨ ਸਾਡੀ ਕੌਮ ਦੇ ਪ੍ਰਚਾਰਕ ਨੇ, ਉਹਨਾਂ ਨੂੰ ਸੁਣ ਰਿਹਾ ਸਾਂ, ਨੈਟ ਦੇ ਉੱਤੇ ਮੈਸੇਜ ਆਇਆ, ਇੰਸਟਾਗ੍ਰਾਮ ਤੇ ਫੇਸਬੁੱਕ ਤੇ ਉਹ ਬੋਲ ਰਹੇ, ਅੱਜ ਕੱਲ ਸਾਡੇ ਵਿੱਚ ਨਵਾਂ ਪਖੰਡ ਚੱਲ ਪਿਆ ਚੁਪਹਿਰਿਆਂ ਦਾ। ਮੈਂ ਕੰਨਾਂ ਨੂੰ ਹੱਥ ਲਾ ਲਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਕਹੇ ਤੇ ਪਾਪ ਬੀਜ ਰਿਹਾ ਬਾਬਾ, ਸਾਡੇ ਕੋਲੋਂ ਨਾ ਬਿਜਵਾਈ। ਹਾਂਜੀ, ਕਹਿੰਦੇ ਪਖੰਡ ਚੱਲ ਪਿਆ ਚੁਪਹਿਰਿਆਂ ਦਾ। ਗੁਰੂ ਘਰ ਦੇ ਵਿੱਚ ਤੇ ਖੈ ਅੱਠੇ ਪੈਰ ਉਹਨੂੰ ਜਪਣਾ। ਉਹ ਭੋਲਿਓ, ਤੁਸੀਂ ਸਿਆਣੇ ਹੋ। ਹੁਣ ਮੈਨੂੰ ਇੱਥੇ ਕਈ ਬੱਚੇ ਬੈਠੇ ਹੋਣਗੇ ਜਿਨ੍ਹਾਂ ਨੇ MA ਦੀ ਜਾਂ ਡਬਲ MA ਦੀ ਪੜ੍ਹਾਈ ਕੀਤੀ ਹੋਏਗੀ, ਕਈਆਂ ਨੇ +2 ਕੀਤੀ, ਕੋਈ ਇੰਜੀਨੀਅਰ ਬੈਠਾ, ਕੋਈ ਡਾਕਟਰ ਬੈਠਾ। ਹਾਂਜੀ, ਜੰਮਦੇ ਬੱਚੇ ਨੂੰ ਤੁਸੀਂ ਕਹਿ ਦਿਓ ਬਈ ਡਾਕਟਰ ਵਾਲੀ ਪੜ੍ਹਾਈ ਕਰ, ਦੱਸੋ ਕਰ ਲੇਗਾ? ਮੈਨੂੰ ਜਵਾਬ ਦਿਓ। ਜੰਮਦੇ ਬੱਚੇ ਨੂੰ ਕਹੋ, ਜਾਂ ਜਿਹੜਾ ਪਲੇ ਪੈਨ ਦੇ ਵਿੱਚ ਬੱਚਾ ਸਕੂਲ ਪਾਇਆ ਤੁਸੀਂ, ਉਹਨੂੰ ਕਹੋ ਬੇਟਾ ਡਾਕਟਰ ਦੀ ਆ ਪੜ੍ਹਾਈ ਦੀ ਕਿਤਾਬ ਤੇਰੇ ਅੱਗੇ ਮੈਂ ਰੱਖਤੀ, ਤੂੰ ਪੜ੍ਹਨੀ ਸ਼ੁਰੂ ਕਰ। ਤੇ ਜੇ ਨਾ ਪੜ੍ਹੇ ਤੁਸੀਂ ਕਹੋ ਤੂੰ ਤੇ ਮਨਮਤ ਕਰੀ ਜਾਂਦਾ, ਤੂੰ ਤੇ ਪਖੰਡ ਕਰੀ ਜਾਂਦਾ, ਤੈਨੂੰ ਤੇ ਆਉਂਦਾ ਹੀ ਕੱਖ ਨਹੀਂ। ਹਾਂਜੀ,
ਇਹ ਤਾਂ ਗਲਤ ਹੋ ਗਿਆ ਨਾ। ਇਹ ਤੇ ਜੇ ਬੱਚੇ ਦਾ ਕੀ ਕਸੂਰ, ਇਹਦੇ 'ਚ ਕਸੂਰ ਤੇ ਸਾਡਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਹੁਣ ਅਸੀਂ ਕਈ ਚਲੀਏ ਜੀ ਅੱਠੇ ਪੈਰ ਜਪਣਾ ਚਾਹੀਦਾ, ਅੱਠੇ ਪੈਰ ਜਪਣਾ ਚਾਹੀਦਾ, ਬਿਲਕੁਲ ਸਹੀ ਗੱਲ ਹੈ। ਪਰ ਇਸ ਅਵਸਥਾ ਤੇ ਪਹੁੰਚਣ ਲਈ ਤੈਨੂੰ ਨਿੱਕੀਆਂ ਨਿੱਕੀਆਂ ਪਾਬੰਦੀਆਂ ਲਾਉਣੀਆਂ ਪੈਣੀਆਂ। ਹੁਣ ਮੈਨੂੰ ਕੋਈ ਕਵੇ ਅੱਠੇ ਪੈਰ ਜਪਣਾ ਸ਼ੁਰੂ ਕਰ ਦਿਓ, ਮੈਂ ਤੇ ਨਹੀਂ ਜਪ ਸਕਦਾ। ਤੁਹਾਡੇ 'ਚ ਕੋਈ ਵੱਡੀ ਅਵਸਥਾ ਵਾਲੇ ਬੈਠੇ ਹੋਣ, ਮੈਂ ਉਹਨਾਂ ਦੇ ਚਰਨਾਂ ਤੇ ਸਿਰ ਝੁਕਾ ਕੇ ਮੱਥਾ ਟੇਕਦਾ, ਪਰ ਮੇਰੀ ਅਜੇ ਅਵਸਥਾ ਨਹੀਂ ਬਣੀ। ਕਈ ਵਾਰੀ ਉਹ ਭੁੱਲ ਜਾਂਦਾ ਹਾਂਜੀ। ਉਹ ਇਹ ਅਵਸਥਾ ਤੇ ਪਹੁੰਚਣ ਦੇ ਲਈ ਕਿ ਉਹਦੇ ਵਿੱਚ ਸਮਾਉਣ ਲਈ ਨਾ ਨਿੱਕੀਆਂ ਨਿੱਕੀਆਂ ਪਾਬੰਦੀਆਂ ਲਾਓ, ਚੁਪਹਿਰੇ ਕੱਟੋ। ਇਹ ਮਨਮਤ ਨਹੀਂ। ਜਿਹੜੇ ਕਹਿੰਦੇ ਆ ਨਾ ਮਨਮਤ, ਅਸਲ 'ਚ ਉਹ ਮਨਮਤੀਏ ਆਪ ਨੇ। ਉਹ ਆਪ ਮਨਮਤੀਏ ਨੇ। ਕਿੱਧਰ ਜੋੜਨਾ ਚਾਹੁੰਦੇ ਨੇ ਕੌਮ ਨੂੰ, ਦੱਸੋ। ਹੁਣ ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। 3 ਵਜੇ ਦੇ ਤੁਸੀਂ ਇੱਥੇ ਬੈਠੇ, ਕਈ 1:30 ਦੇ ਵੀ, 2 ਵਜੇ ਦੇ ਵੀ ਬੈਠੇ ਨੇ। ਜਦੋਂ ਸਮਾਪਤੀ ਹੋਣੀ ਹੈ 8:45-9 ਦੇ ਕਰੀਬ ਸੁਣਿਓ। ਹੁਣ ਇਹ 6 ਘੰਟੇ 7 ਘੰਟੇ ਜਦੋਂ ਤੁਸੀਂ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਬਹਿ ਗਏ, 6-7 ਘੰਟੇ ਨਿੰਦਿਆ ਚੁਗਲੀ ਤੋਂ ਤੇ ਬਚ ਗਏ ਹੋ ਨਾ। ਕੀ ਮਾੜਾ ਕਰ ਲਿਆ ਦੱਸੋ, ਇਹਦੇ 'ਚ ਕੀ ਮਾੜਾ? ਕਈ ਬਜ਼ੁਰਗ ਮੈਂ ਵੇਖਦਾ, ਬਾਬਾ ਸਭ ਨੂੰ ਸਮਤ ਦੇਵੇ, ਕਈ ਬਜ਼ੁਰਗ ਮੈਂ ਵੇਖਦਾ 3-3 4-4 ਘੰਟੇ ਤਾਸ਼ਾਂ ਖੇਡਦੇ ਨੇ। ਪਰ ਅੱਜ ਬਾਬਾ ਦੀਪ ਸਿੰਘ ਜੀ ਦੇ ਚੁਪਹਿਰਿਆਂ ਦਾ ਸਦਕਾ ਉਹਨਾਂ ਦੇ ਹੱਥਾਂ 'ਚ ਵੀ ਸੁਖਮਨੀ ਸਾਹਿਬ, ਜਪਜੀ ਸਾਹਿਬ ਦੇ ਗੁਟਕੇ ਸਾਹਿਬ ਆ ਗਏ। 3-3 ਘੰਟੇ ਉਹ ਬਾਣੀ ਪੜਨ ਲੱਗ ਪਏ। ਦੱਸੋ ਕੀ ਗੁਨਾਹ ਕਰ ਲਿਆ ਹੈ ਜੀ? ਸਤਿ ਸ੍ਰੀ ਅਕਾਲ। ਉਹ ਜਦੋਂ ਸੰਗਤਾਂ ਭਾਵਨਾ ਦੇ ਨਾਲ ਚੁਪਹਿਰੇ ਕੱਟਦੀਆਂ ਨੇ, ਨਿੰਦਿਆ ਚੁਗਲੀ ਤੋਂ ਬਚ ਗਈਆਂ, ਮਾੜੀਆਂ ਆਦਤਾਂ ਤੋਂ ਬਚ ਗਈਆਂ, ਅੱਖਾਂ ਨਾਲ ਮਾੜਾ ਵੇਖਣ ਤੋਂ ਬਚ ਗਈਆਂ, ਕੰਨਾਂ ਨਾਲ ਮਾੜਾ ਸੁਣਨ ਤੋਂ ਬਚ ਗਈਆਂ, ਕਿਸੇ ਨਾ ਕਿਸੇ ਬਹਾਨੇ ਉਹਨਾਂ ਨੇ ਬਾਣੀ ਪੜ੍ਹ ਲਈ। ਇਹਦੇ ਵਿੱਚ ਗੁਨਾਹ ਕੀ ਕੀਤਾ ਮੈਨੂੰ ਦੱਸੋ? ਇਹਦੇ ਵਿੱਚ ਸਤਿ ਸ੍ਰੀ ਅਕਾਲ। ਇਹਦੇ ਵਿੱਚ ਮਨਮਤ ਕਿੱਥੋਂ ਆ ਗਈ? ਇਹਦੇ ਵਿੱਚ ਗੁਰਮਤ ਤੇ ਗੁਰਮਤ, ਪਿਓਰ ਗੁਰਮਤ ਕਹਿੰਦੇ ਹੀ ਇਹਨੂੰ ਨੇ ਕਿ ਆਪਣੇ ਆਪ ਨੂੰ ਪਾਬੰਦੀਆਂ ਲਾ ਲਾ ਕੇ ਗੁਰੂ ਚਰਨਾਂ ਦੇ ਨੇੜੇ ਲੈ ਜਾ। ਆ ਪਿਓਰ ਗੁਰਮਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੰਦੇ ਸੇਜੇ ਪਵੇਂ ਵਿੱਚ ਬੰਦੀ, ਦੇਖਣ ਗੋਦ ਦਾ ਬੰਦਾ ਹੈ ਹੀ ਉਹ ਜਿਹੜਾ ਆਪਣੇ ਆਪ ਨੂੰ ਪ੍ਰੇਮ ਦੇ ਬੰਧਨ ਵਿੱਚ ਪਾ ਕੇ ਰੱਖੇ। ਹੁਣ ਤੁਸੀਂ ਆਪਣੇ ਮਨ ਨੂੰ ਖੁੱਲਾ ਛੱਡ ਦਿਓ ਜੀ, ਮੈਂ ਤੇ ਅੱਠੇ ਪੈਰ ਜਪਣਾ, ਜਪ ਜੋਗੇ ਤੇ ਤਾਂ ਮੈਨੂੰ ਕਹਿ ਦੇਣਾ। ਪਾਬੰਦੀ ਲਾਓ, ਮੈਂ 5 ਪੜ ਜਪਜੀ ਸਾਹਿਬ ਕਰਨੇ ਨੇ, ਕਿਸੇ ਨਾ ਕਿਸੇ ਬਹਾਨੇ ਨਾਲ ਫਿਰ ਕੀਤੇ ਜਾਣਗੇ। ਮੈਂ ਰੋਜ਼ 2 ਸੁਖਮਨੀ ਸਾਹਿਬ ਕਰਨੇ, ਕਿਸੇ ਨਾ ਕਿਸੇ ਬਹਾਨੇ ਨਾਲ ਕੀਤੇ ਜਾਣਗੇ। ਆ ਮਨ ਨੇ ਜਿੰਨਾ ਖੁੱਲਾ ਛੱਡੀ ਜਾਓਗੇ ਤੇ ਹੋਰ ਭੱਜੇਗਾ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਪਿਆਰਿਓ, ਉਹਨੂੰ ਛੂੰਦਿਆਂ ਗੁਰੂ ਨਾਨਕ, ਗੁਰੂ ਰਾਮਦਾਸ, ਬਾਬਾ ਦੀਪ ਸਿੰਘ, ਉਹਨੂੰ ਛੂੰਦਿਆਂ ਉਹਦੇ ਵਿੱਚ ਹੀ ਸਮਾ ਗਏ। ਇਹ ਅਰਦਾਸ ਕਰੋ, ਬਾਬਾ ਇਹ ਅਵਸਥਾ ਸਾਨੂੰ ਵੀ ਦੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੂੰ ਨਿਹਾਰਦਿਆਂ ਦਿਲ ਕਰਦਾ ਨਾ, ਕਈ ਵਾਰੀ ਬਾਬਾ ਦੀਪ ਸਿੰਘ ਦਾ ਸਰੂਪ ਲੱਗਾ ਹੋਵੇ। ਆ ਸਟਾਰਟਿੰਗ ਦੇ ਜਦੋਂ ਤੁਸੀਂ ਆਏ ਬਾਹਰ, ਕਿੱਡਾ ਸੋਹਣਾ ਸਰੂਪ ਲਾਇਆ, ਕਿੰਨੀ ਸੋਹਣੀ ਤਸਵੀਰ। ਕਈ ਵਾਰੀ ਦਿਲ ਕਰਦਾ ਵੇਖੀ ਚੱਲੀ। ਉਹਨਾਂ ਨੂੰ ਨਿਹਾਰਦਿਆਂ ਪਿਆਰਿਓ ਉਹਨਾਂ ਦੀ ਸ਼ਰਨ ਦੇ ਵਿੱਚ ਹੀ ਆ ਗਏ। ਹਾਂਜੀ, ਵਾਹ ਵਾਹ। ਸਤਿ ਸ੍ਰੀ ਅਕਾਲ। ਉਹਨਾਂ ਨੂੰ ਨਿਹਾਰਦਿਆਂ ਸ਼ਰਨ ਵਿੱਚ ਹੀ ਆ ਗਏ। ਤੇ ਸੱਚੀ ਗੱਲ ਏ, ਗੁਰੂ ਨਾਨਕ, ਗੁਰੂ ਰਾਮਦਾਸ ਉਹਨੂੰ ਮੇਰਾ ਬੜਾ ਹੀ ਪਿਆਰਾ ਹੈ, ਮੇਰਾ ਇਹ ਤੇ ਪ੍ਰਿਯ ਨਾਮ ਹੈ, ਮੇਰਾ ਪਿਆਰਾ ਹੈ, ਮੇਰਾ ਗੁਰੂ ਰਾਮਦਾਸ, ਮੇਰਾ ਬਾਬਾ ਦੀਪ ਸਿੰਘ। ਇਹ ਕਹਿੰਦੇ ਉਸ ਪ੍ਰਿਯ ਦੇ ਪ੍ਰੀਤਮ ਹੀ ਹੋ ਗਏ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਉਹਦੇ ਨਾਲ ਪ੍ਰੀਤਮ, ਉਸ ਪ੍ਰੀਤਮ ਨਾਲ ਪ੍ਰੀਤੀ ਕਰਨ ਵਾਲੇ ਹੋ ਗਏ। ਅੱਜ ਆ ਮੰਗ ਕੇ ਜਾਣਾ ਇਸ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚੋਂ ਵੱਡਾ ਦਿਨ। ਵਾਹ ਵਾਹ, ਸਤਿ ਸ੍ਰੀ ਅਕਾਲ। ਵੱਡਾ ਦਿਨ ਤੇ ਵੱਡੀਆਂ ਦਾਤਾਂ ਮੰਗਿਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਓ। ਵਾਹ ਵਾਹ। ਸਤਿ ਸ੍ਰੀ ਅਕਾਲ। ਭਾਈ ਗੁਰਦਾਸ ਜੀ ਦੀ
ਮੁਬਾਰਕ ਰਸਨਾ ਦੇ ਇਹ ਪਿਆਰੇ ਮਿੱਠੇ ਬੋਲ। ਜਿੱਤੀ ਨੌ ਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਸਾਰੀ ਸੰਗਤ ਮੇਰੇ ਨਾਲ ਗਾਇਓ, ਕੋਈ ਰਸਨਾ ਮੰਝੀ ਨਾ ਰਹੇ। ਤੇ ਗੁਰੂ ਨਾਨਕ ਦੀ ਵਡਿਆਈ ਦੇ ਵਿੱਚ ਜੁੜਦੇ ਆਪਾਂ ਸਾਰੇ। ਤੇ ਸਿੱਧੀ ਲੈਅ ਵਿੱਚ ਮੈਂ ਕੀਰਤਨ ਕਰਦਾ, ਸਭ ਨੂੰ ਪਤਾ ਹੈ। ਤੇ ਸਾਰੇ ਮੇਰੇ ਨਾਲ ਕਿਰਪਾ ਕਰਿਓ ਜੀ। ਸਤਨਾਮ 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 ਦਾ ਚੱਕਰ ਫੇਰਾਇਆ। ਸਤਨਾਮ 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 ਦਾ ਚੱਕਰ ਫੇਰਾਇਆ। ਸਤਨਾਮ ਬੋਲੋ ਸਤਨਾਮ ਸਤਨਾਮ ਦਾ ਚੱਕਰ ਫੇਰਾਇਆ। ਜੀਤੀ ਨੌ ਖੰਡ ਮੇਦਨੀ ਜੀਤੀ ਨੌ ਖੰਡ ਮੇਦਨੀ। ਸਤਨਾਮ 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 ਦਾ ਚੱਕਰ ਫਿਰਾਇਆ। ਸਤਨਾਮ ਦਾ ਚੱਕਰ ਫਿਰਾਇਆ। ਕਿੰਨੇ ਫਿਰਾਇਆ? ਧੰਨ ਗੁਰੂ ਨਾਨਕ ਜੀ, 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 ਧੰਨ ਗੁਰੂ ਨਾਨਕ ਜੀ। ਜੀ ਸਤਨਾਮ 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 ਦਾ ਚੱਕਰ ਫਿਰਾਇਆ। ਸਤਨਾਮ 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 ਦਾ ਚੱਕਰ ਫਿਰਾਇਆ। गढ़ बगदाद निभाए के मक्का मदीना सबे निभाया। गढ़ बगदाद निभाए के मक्का मदीना सबे निभाया। सिद्ध 84 मंडली खट दर्शन पाखंड जिनाया। खट दर्शन पाखंड जिनाया। सतनाम सतनाम दा ਚੱਕਰ ਫਿਰਾਇਆ। ਬੋਲੋ ਸਤਨਾਮ 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 ਦਾ ਚੱਕਰ ਫਿਰਾਇਆ।
गुरु रामदास जी, धन गुरु रामदास जी, प्यार न लखो न जी, धन बाबा दीप सिंह जी। धन गुरु नानक, धन गुरु नानक, सारे बोलो धन गुरु नानक, धन गुरु नानक। पाताला आकाश लख, जिति तरती जगत सबाया। जिति लोखंड मेदनी, सतनाम दा चक्र फिराया। देवदानो राक्षस दैत सब, जितन को पत सब चरनी लाया। चित्र को पत सब चरनी लाया जी। सतनाम 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 दा चक्र फिराया। बोलो सतनाम सतनाम, सारे कीर्तन करो। सतनाम दा चक्र फिराया। धन गुरु रामदास जी, धन गुरु रामदास जी, प्यार न लखन जी, धन बाबा दीप सिंह जी। इंद्रासन आपछरा, राग रागनी मंगल गाया। पाया आनंद जगत विच, कल तारन गुरु नानक आया। हिंदू मुसल मान निभाया। पढ़ो सतनाम 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 दा चक्र फिराया। गज के सतनाम 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 दा चक्र फिराया। जीती नौखंड मेदनी, जीती नौखंड मेदनी। सतनाम 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 दा चक्र फिराया। सतनाम 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 दा चक्र फिराया। धन गुरु नानक नानक जी, धन गुरु नानक नानक जी, धन गुरु नानक नानक जी, धन गुरु नानक नानक जी। करोगे कृपा सारी संगत प्यार च हाजरी लायो, कोई रसना मंझी ना रहे। दास बोले मेरे तो बाद वीर तीजे हिस्से च भैणा। एक एक चों पंजां पंजां दी आवाज आवे। बख्शिशां लुटण दा समय, अपणियां अपणियां अर्जियां लवाउण दा समय।
ਕਰੋ ਕਿਰਪਾ। ਧੰਨ ਗੁਰੂ ਨਾਨਕ ਨਾਨਕ ਜੀ, ਧੰਨ ਗੁਰੂ ਨਾਨਕ ਨਾਨਕ ਜੀ। ਬੋਲੋ ਧੰਨ ਗੁਰੂ, ਫਿਰ ਬੋਲੋ ਜੀ। ਧੰਨ ਗੁਰੂ ਨਾਨਕ ਨਾਨਕ ਜੀ, ਧੰਨ ਗੁਰੂ ਨਾਨਕ ਨਾਨਕ ਜੀ। ਧੰਨ ਗੁਰੂ ਨਾਨਕ ਵੀਰ ਮੇਰੇ, ਵੀਰ ਬੋਲੋ ਧੰਨ ਗੁਰੂ ਨਾਨਕ ਨਾਨਕ ਭੈਣਾਂ ਮੇਰੀਆਂ, ਧੰਨ ਗੁਰੂ ਰੱਜ ਕੇ। ਸਤਨਾਮ ਦਾ ਚੱਕਰ ਫਿਰਾਇਆ, ਚੱਕਰ ਫਿਰਾਇਆ ਜੀ, ਚੱਕਰ ਫਿਰਾਇਆ। ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਜਿਣ ਮੇਲਾ ਸ਼ਿਵਰਾਤ ਦਾ, ਖੱਟ ਦਰਸ਼ਨ ਆਦੇਸ਼ ਕਰਾਈ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਵਾਹ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ, ਕਲ ਜੁਗ ਅੰਦਰ ਜੋਤ ਜਗਾਈ। ਮਿਲਿਓ ਬਾਬਾ ਉੱਠਿਆ, ਮੁਲਤਾਨੇ ਦੀ ਜਾਰਤ ਜਾਈ। ਅੱਗੋਂ ਪੀਰ ਮੁਲਤਾਨ ਦੇ, ਦੁੱਧ ਕਟੋਰਾ ਭਰ ਲੈ ਆਈ। ਬਾਬੇ ਕੱਢ ਕਰ ਬਗਲ ਤੇ, ਚੰਬੇਲੀ ਦੁੱਧ ਵਿੱਚ ਮਿਲਾਈ। ਜਿਉਂ ਸਾਗਰ ਵਿੱਚ ਗੰਗ ਸਮਾਈ। ਸਤਨਾਮ ਦਾ ਚੱਕਰ ਫਿਰਾਇਆ, ਸਤਨਾਮ ਦਾ ਚੱਕਰ ਫਿਰਾਇਆ। ਸਤਨਾਮ ਦਾ ਚੱਕਰ ਫਿਰਾਇਆ, ਸਤਨਾਮ ਦਾ ਚੱਕਰ ਫਿਰਾਇਆ। ਸਤਨਾਮ। ਹੁਣ ਪੜਿਓ, ਇਹ ਬੜੀਆਂ ਪਿਆਰੀਆਂ ਰੂਹਾਂ, ਇਹ ਕਈ ਵਾਰੀ ਪਿਆਰ 'ਚ ਬੋਲਦੀਆਂ, ਸਾਰੇ ਬੋਲਿਓ। ਬਾਬੇ ਨਾਨਕ ਨੇ ਸਤਨਾਮ ਦੇ ਚੱਕਰ ਦਾ ਸਦਕਾ ਪੂਰੀ ਦੁਨੀਆ ਨੂੰ ਜਿੱਤਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਅਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਅਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ, ਉਹ ਡਿਟੇਲ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਹੀ। ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ,
ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।